ब्रेक तो बाद तुहाडा स्वागत है जी डॉक्टर साहब। एंड वाले इशू बारे गलबात करांगे, की कहना चाहोगे तुसीं? कुछ फेसबुक मैसेजेस ने। नज़ीर भट्टी जी लिखते हैं, डॉक्टर साहब सत श्री अकाल, वाहिगुरू जी का खालसा, वाहिगुरू जी की फतेह। We all love you. You are the hope for us, and we learn history of Muslims or Sikh brothers and how Hindus makes the differences in the two brave nations. Again, we thank you. ਭੱਟੀ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਬੜੇ ਪਿਆਰੇ ਸ਼ਬਦ ਨੇ, ਹੌਸਲਾ ਦੇਣ ਵਾਲੇ ਨੇ, ਔਰ ਅਸੀਂ ਸਮਝਦੇ ਹਾਂ ਕਿ ਸਾਨੂੰ ਦੋਨਾਂ ਹੀ ਕੌਮਾਂ ਨੂੰ ਇਹ ਦੇਖਣਾ ਪਏਗਾ ਕਿ ਅੱਜ ਜਿਸ ਕਗਾਰ ਦੇ ਉੱਤੇ ਸਾਊਥ ਏਸ਼ੀਆ ਖੜਾ ਔਰ ਜਿਸ ਤੇਜ਼ੀ ਨਾਲ ਹਿੰਦੂਤਵਾਦ ਦੀ ਨੌਨ ਟੋਲਰੈਂਸ ਯਕੀਨ ਰੱਖਣ ਵਾਲੀ, ਜ਼ਾਤ ਪਾਤ ਯਕੀਨ ਰੱਖਣ ਵਾਲੀ ਔਰ ਮਾਈਨੋਰਿਟੀਜ਼ ਦਾ ਘਾਣ ਕਰਨ 'ਚ ਯਕੀਨ ਰੱਖਣ ਵਾਲੀ ਵਿਚਾਰਧਾਰਾ ਰੂਲ ਕਰ ਰਹੀ ਹੈ, ਵੀ ਇਹਨੂੰ ਅਸੀਂ ਕਲੈਕਟਿਵ ਤਾਕਤ ਦੇ ਨਾਲ ਇਹਨਾਂ ਦਾ ਮੂੰਹ ਮੋੜ ਸਕਦੇ ਹਾਂ, ਅਦਰਵਾਈਜ਼ ਅਸੀਂ ਇਕੱਲੇ ਇਕੱਲੇ ਮਾਰ ਖਾਵਾਂਗੇ। ਵੀਰ ਅਮਰਜੀਤ ਸਿੰਘ ਅੱਜ ਲਿਖਦੇ ਨੇ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵੈਲਕਮ ਬੈਕ, ਬਹੁਤ ਸ਼ੁਕਰੀਆ। ਕੁਛ ਮੈਂ ਨਾ ਹੀ ਹੁਣ ਪੜਾਂਗਾ। ਵੀਰ ਕੁਲਦੀਪ ਸਿੰਘ ਖੰਭ, ਰਘਬੀਰ ਸਿੰਘ, ਗੁਰਪ੍ਰੀਤ ਸਿੰਘ, ਸਿੰਘ ਸਰਦਾਰ, ਹਰੂਨ ਤਰਾਰ ਸਿੰਘ, ਗਗਨਦੀਪ ਜੁਝਾਰ ਵਿਰਕ, ਭੁਪਿੰਦਰ ਸਿੰਘ, ਸੋਹਣ ਸਿੰਘ ਸੰਘਾ, ਗੁਰਮਿੰਦਰ ਸਿੰਘ ਬਾਗੀ, ਜ਼ਰੀਨ ਕੌਲ ਸਿੰਘ ਸਾਹਿਬ, ਇਹਨਾਂ ਸਾਰਿਆਂ ਨੇ ਫਤਿਹ ਲਿਖੀ ਹੈ, ਬਹੁਤਿਆਂ ਨੇ ਵੈਲਕਮ ਵੀ ਕੀਤਾ ਹੈ। ਔਰ ਵੀਰ ਹਰਮੇਲ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੈਨੇਡਾ ਸਰਕਾਰ ਨੇ ਭਾਰਤ ਸਰਕਾਰ ਦਾ ਜ਼ੁਲਮੀ ਚਿਹਰਾ ਨੰਗਾ ਕੀਤਾ। ਮਨੁੱਖੀ ਹੱਕਾਂ ਦੀ ਰਾਖੀ ਕਰਕੇ ਕੈਨੇਡਾ ਨੇ ਬਹੁਤ ਦਲੇਰਾਨਾ ਕੰਮ ਕੀਤਾ। ਦੁਨੀਆ ਦੇ ਬਾਕੀ ਦੇਸ਼ਾਂ ਨੂੰ ਵੀ ਭਾਰਤ ਵਿੱਚ ਘੱਟ ਗਿਣਤੀਆਂ ਦੀ ਨਸਲਕੁਸ਼ੀ ਬਾਰੇ ਸਖਤ ਸਟੈਂਡ ਲੈਣੇ ਚਾਹੀਦੇ ਹਨ। ਕੈਨੇਡਾ ਸਰਕਾਰ ਦਾ ਬਹੁਤ ਬਹੁਤ ਧੰਨਵਾਦ। ਵੀਰ ਹਰਮੇਲ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਸਮਝਦੇ ਹਾਂ ਕਿ ਕੈਨੇਡਾ ਨੇ ਇੱਕ ਰਾਹ ਦੱਸ ਦਿੱਤਾ ਹੈ ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਅਮਰੀਕਾ ਵੀ, ਕਿਉਂਕਿ ਹਾਲ ਦੀ ਘੜੀ ਪਹਿਲਾਂ ਲੱਗਦਾ ਸੀ ਕਿ ਅਮਰੀਕਾ ਬਹੁਤ ਝੁਕ ਗਿਆ ਇੰਡੀਆ ਵੱਲ, ਪਰ ਜਿਵੇਂ ਲੇਟਲੀ ਡੋਨਲਡ ਟਰੰਪ ਨੇ ਬਿਲਕੁਲ ਚਾਈਨਾ ਬਾਰੇ ਆਪਣਾ ਜਿਹੜਾ ਪਹਿਲੀ ਪਾਲਿਸੀ ਸਟੇਟਮੈਂਟ ਸੀ ਉਹਦੇ ਤੋਂ ਕਿਨਾਰਾ ਕੀਤਾ ਔਰ ਹੁਣ ਸਾਊਦੀ ਅਰੇਬੀਆ 'ਚ ਰਿਆਦ ਪ੍ਰਾਈਮ ਮਿਨਿਸਟਰ ਨਵਾਜ਼ ਸ਼ਰੀਫ ਨਾਲ ਵੀ ਗਰਮ ਜੋਸ਼ੀ ਨਾਲ ਮਿਲਿਆ ਔਰ ਉਹਨਾਂ ਨੇ ਕਿਹਾ ਵੀ ਕਿ ਆਈ ਲਾਈਕ ਹਿਮ, ਕੁਛ ਇਸ ਕਿਸਮ ਦਾ ਸ਼ਬਦ ਹੈ। ਔਰ ਇਹ ਸਾਰੇ ਨੂੰ ਜਿਹੜਾ ਅਸੀਂ ਸਮਝਦੇ ਹਾਂ ਕਿ ਵੀ ਭਾਰਤੀਆਂ ਦੇ ਮੂੰਹ ਤੇ ਚਪੇੜ ਵੱਜੀ ਹੈ ਔਰ ਇਹ ਜਿਹੜਾ ਕੈਨੇਡਾ ਨੇ ਬੋਲਡ ਐਕਸ਼ਨ ਲਿਆ, ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਦੇਸ਼ ਵੀ ਉਹਨੂੰ ਫੋਲੋ ਕਰਨਗੇ। ਕੁਛ ਹੋਰ ਮੈਸੇਜਿਸ ਵੀ ਰਮਨਦੀਪ ਸਿੰਘ ਜਿਨ੍ਹਾਂ ਨੇ ਸਾਨੂੰ ਵੈਲਕਮ ਕੀਤਾ ਹੈ, ਸਿੰਘ ਸਾਹਿਬ, ਉਹਨਾਂ ਨੇ ਬਾਕੀ ਵੀ ਨਾਂ ਜਿਹੜੇ ਨੇ, ਨਜ਼ੀਰ ਭੱਟੀ ਸਾਹਿਬ ਨੇ ਦੁਬਾਰਾ ਲਿਖਿਆ। ਸੋ ਮੈਂ ਹੁਣ ਆਪਣੇ ਇਸ਼ੂ ਵੱਲ ਵਧਾਂ। ਯੂਪੀ 'ਚ ਜਦੋਂ ਦਾ ਆਦਿੱਤਿਆਨਾਥ ਯੋਗੀ ਦੀ ਸਰਕਾਰ ਬਣੀ ਹੈ ਔਰ ਇੱਕ ਨੇ ਅੱਜ ਕਿਤੇ ਲੇਖ ਵੀ ਮੈਂ ਦੇਖ ਰਿਹਾ ਸੀ ਕਿ ਉਹਨਾਂ ਨੇ ਬੀਜੇਪੀ ਨੇ ਜਿਹੜਾ ਇੱਕ ਮਖੌਟਾ ਵੀ ਪਾਇਆ ਹੋਇਆ ਸੀ ਦੱਸਣ ਲਈ, ਹਿੰਦੂਤਵਾ ਦੇ ਨਾਂ ਥੱਲੇ ਸੀ ਕਿ ਸਭ ਹਿੰਦੂ ਇੱਕ ਨੇ, ਉਹ ਵੀ ਉਹਨਾਂ ਨੇ ਲਾ ਦਿੱਤਾ ਔਰ ਯੂਪੀ 'ਚ ਮੁਸਲਮਾਨਾਂ ਦੇ ਖਿਲਾਫ ਵੀ ਔਰ ਦਲਿਤਾਂ ਦੇ ਖਿਲਾਫ ਵੀ ਖੁੱਲੀ ਲੜਾਈ ਛੇੜ ਦਿੱਤੀ। ਔਰ ਜਿਸ ਕਿਸਮ ਦੇ ਵਾਕਿਆਤ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ, ਈਵਨ ਜਮਸ਼ੇਦਪੁਰ ਦੇ ਵਿੱਚ ਜਿਹੜਾ ਇਹ ਯੂਪੀ 'ਚ ਭਾਵੇਂ ਨਹੀਂ ਹੈ, ਇਹਦੀ ਵੀ ਖਬਰ ਹੈ, ਦਾ ਬਿਗ ਨਿਊਜ਼ ਕਲੈਸ਼ਿਸ ਬ੍ਰੇਕ ਆਊਟ ਇਨ ਜਮਸ਼ੇਦਪੁਰ ਓਵਰ ਲਿੰਚਿੰਗ ਆਫ ਮੁਸਲਿਮ ਮੈਨ ਐਂਡ 9 ਅਦਰ ਟੌਪ ਸਟੋਰੀਜ਼। ਕਿ ਜਿਹੜੀ ਆ ਇਹ ਲਿੰਚਿੰਗ ਪਹਿਲੀ ਵਾਰ ਇੱਥੇ ਕਦੇ ਸੁਣਦੇ ਸੀ ਅਮਰੀਕਾ 'ਚ, ਕਾਲਿਆਂ ਦੀ ਜਦੋਂ ਭੀੜ ਇਕੱਠੀ ਹੋ ਕੇ ਕੁੱਟ ਕੇ ਮਾਰ ਦਿੰਦੀ ਹੈ। ਔਰ ਉਹਦੇ 'ਚ ਖਬਰ ਹੀ ਹੈ ਕਿ ਕਰਫਿਊ ਇੰਪੋਜ਼ਡ ਇਨ 4 ਏਰੀਆਜ਼ ਆਫ ਜਮਸ਼ੇਦਪੁਰ ਆਫਟਰ ਫਰੈਸ਼ ਕਲੈਸ਼ਿਸ ਓਵਰ ਲਿੰਚਿੰਗ ਆਫ ਮੁਸਲਿਮ ਮੈਨ। The unrest has been sparked by the lynching of 4 Muslim men in Saraikala, Khushwan district on Tuesday. ਔਰ ਇਹ ਹੁਣ 4 ਮੁਸਲਮਾਨ ਜਿਹੜੇ ਨੇ ਉਹ ਲਿੰਚ ਕਰਕੇ ਮਾਰ ਦਿੱਤੇ ਨੇ। ਔਰ ਫਿਰ ਜਦੋਂ ਦੂਸਰੀ ਖਬਰ ਦੇਖਦੇ ਹਾਂ, ਵਾਇਲੈਂਸ ਰੀ-ਐਰਪਟਸ ਇਨ ਸਹਾਰਨਪੁਰ, 1 dead। ਹੁਣ ਸਹਾਰਨਪੁਰ 'ਚ ਜਦੋਂ ਦਾ ਆਦਿੱਤਿਆਨਾਥ ਯੋਗੀ ਬਣਿਆ 2 ਮੌਕਿਆਂ ਦੇ ਉੱਤੇ, ਪਹਿਲਾਂ ਡਾਕਟਰ BR ਅੰਬੇਦਕਰ ਦੀ ਜਯੰਤੀ ਦੇ ਮੌਕੇ, ਫਿਰ ਕਿ ਜੀ ਅਸੀਂ ਮਹਾਰਾਣਾ ਪ੍ਰਤਾਪ ਦੀ ਜਯੰਤੀ ਮਨਾਉਣੀ ਹੈ ਔਰ ਆਲਰੇਡੀ ਉਹਨਾਂ ਦੇ ਦਲਿਤਾਂ ਦੇ ਘਰਾਂ ਨੂੰ ਦੂਜੇ ਤੀਜਿਆਂ ਨੂੰ ਅੱਗ ਦੇ ਹਵਾਲੇ ਕੀਤਾ ਹੈ ਔਰ ਮਾਰ ਮਰਾਈ ਹੈ। ਔਰ ਹੁਣ ਇਹ ਅੱਜ ਦੀ ਖਬਰ ਹੈ ਕਿ ਵੀ ਸਹਾਰਨਪੁਰ ਦੇ ਵਿੱਚ ਜਿਹੜਾ, ਕਿਉਂਕਿ ਜਦੋਂ ਪਹਿਲੇ ਹੀ ਇਹਨਾਂ ਨੇ ਹਿੰਸਾ ਦਲਿਤਾਂ ਦੇ ਖਿਲਾਫ ਕੀਤੀ ਤਾਂ ਮਾਇਆਵਤੀ ਜਿਹੜੀ ਬਹੁਜਨ ਸਮਾਜ ਪਾਰਟੀ ਦੀ ਪ੍ਰੈਜ਼ੀਡੈਂਟ ਹੈ ਉਹ ਆਈ ਉੱਥੇ ਔਰ ਜਿਉਂ ਹੀ ਉੱਥੋਂ ਦੌਰਾ ਕਰਕੇ ਉਸ ਇਲਾਕੇ ਦਾ ਗਈ, soon after BSP chief Mayawati left after addressing an impressive gathering amid Jai Bhim slogans in Saharanpur today,
Shabirpur and neighboring villages were hit by caste violence yet again. Shabirpur और बाकी पिंडां दे विच दोबारा जिहड़ी है उस किस्म दी हिंसा दलितां दे खिलाफ जिहड़ी है शुरू हो गई. 32-year-old Dalit youth Arvind from Chandrapur village under the Badgaon police station, who was brutally assaulted, succumbed to his injuries. 7 more were injured, one of them seriously. ਹੁਣ ਇੱਕ ਨੂੰ ਉਹਨਾਂ ਨੇ ਠਾਕਰ ਉੱਥੇ ਇਕੱਠੇ ਹੋਏ ਨੇ ਮਾਰ ਦਿੱਤਾ ਹੈ, ਦੂਜੇ ਜਿਹੜੇ ਨੇ ਉਹ ਸੀਰੀਅਸਲੀ ਜ਼ਖਮੀ ਨੇ. ਔਰ ਇਸ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਵੀ ਹੁਣ ਉਹਨਾਂ ਦੀ ਹਿੰਸਾ ਦਾ ਜਵਾਬ ਦੇਣ ਦੇ ਲਈ ਦਲਿਤਾਂ ਦੇ ਵਿੱਚ ਜਿਸ ਕਿਸਮ ਦਾ ਜੋਸ਼ ਹੈ, ਜੰਤਰ ਮੰਤਰ ਰੋਡ ਦੇ ਉੱਤੇ ਭੀਮ ਸੈਨਾ ਨਾਂ ਦੀ ਇੱਕ ਬਾਡੀ ਬਣਾਈ ਗਈ ਹੈ. ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਦਲਿਤ ਨੇ ਉਹਦੇ 'ਚ ਇਕੱਠੇ ਹੋਏ ਔਰ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ. ਔਰ ਈਵਨ ਟ੍ਰਿਬਿਊਨ ਨੇ ਅੱਜ ਇਹਦੇ ਤੇ ਐਡੀਟੋਰੀਅਲ ਲਿਖਦੇ ਆ ਕਿ ਦਲਿਤ ਐਂਗਰ ਬਿਲਡਿੰਗ ਅਪ, ਕਿ ਜੋ ਹਿੰਸਾ ਦਲਿਤਾਂ ਦੇ ਖਿਲਾਫ ਚੱਲ ਰਹੀ ਸੀ ਉਹ ਹੌਲੀ ਹੌਲੀ ਅੱਗੇ ਨੂੰ ਆ ਰਹੀ ਹੈ. ਉਹਦਾ ਜਿਹੜਾ ਜਿਵੇਂ ਕਹਿੰਦੇ ਨੇ ਵੀ ਪੈਮਾਨਾ ਨੱਕੋ ਨੱਕ ਭਰ ਰਿਹਾ. ਇਹ ਰਿਐਕਸ਼ਨ ਟੂ ਅਪਰ ਕਾਸਟ ਹਾਈ ਹੈਂਡਡਨੈਸ, ਇਹ ਜਿਹੜੀਆਂ ਉੱਚੀਆਂ ਜਾਤਾਂ ਵਾਲੇ ਜ਼ਿਆਦਤੀਆਂ ਕਰ ਰਹੇ ਨੇ ਉਹਦੇ ਰਿਐਕਸ਼ਨ ਦੇ ਵਿੱਚ ਹੁਣ ਕੀ ਹੋ ਰਿਹਾ. Delhi's Jantar Mantar saw on Sunday the rise of an apolitical Dalit force under the umbrella of Bhim Army, which disowned Mayawati and her BJP, led by a 30-year-old lawyer, Chandrasekhar. The Bhim Army claims a 40,000 strong membership in 7 states, though active mostly in western Uttar Pradesh. ਇਹ 40,000 ਉਹਨਾਂ ਨੇ ਕਿਹਾ ਭੀਮ ਸੈਨਾ ਨੇ. ਇਹ ਭੀਮ ਜਿਹੜੇ ਡਾਕਟਰ ਅੰਬੇਦਕਰ ਦਾ ਫੁੱਲ ਨਾਂ ਸੀ ਡਾਕਟਰ ਭੀਮ ਰਾਓ ਅੰਬੇਦਕਰ. ਸੋ ਇਹ ਜਦੋਂ ਭੀਮ ਸੈਨਾ ਦੀ ਗੱਲ ਹੁੰਦੀ ਹੈ ਇਹ ਪਾਂਡਵਾਂ ਦਾ ਭੀਮ ਨਹੀਂ ਹੈਗਾ, ਇਹ ਡਾਕਟਰ ਅੰਬੇਦਕਰ ਦੇ ਨਾਂ ਨੂੰ ਸਮਰਪਿਤ ਹੈ. ਕਿ 40,000 ਉਹਨਾਂ ਦੇ 7 ਸਟੇਟਾਂ ਦੇ ਵਿੱਚ ਵਲੰਟੀਅਰ ਨੇ ਔਰ ਉਹਦੇ ਚੋਂ some 6,000 blue cap wearing young Dalits at Jantar Mantar rejected their traditional elite political leadership, which they felt had lost touch at the ground level. As Dalits continue to suffer excesses at the hands of upper caste ruffians, there has been a spurt in atrocities after the swearing in of Yogi Adityanath as UP Chief Minister. They say Mayawati was our leader, Bhaiya is our new leader, Chandrasekhar. ਉਹਨਾਂ ਨੇ ਕਿਹਾ ਵੀ ਜਦੋਂ ਦਾ ਇਹ ਯੋਗੀ ਆਇਆ ਉਹਨਾਂ ਨੇ some of the recent violent incidents, the burning of Dalit houses at Shabirpur village near Saharanpur, allegedly by Thakars, the Dalit Thakar skirmishes during the Ambedkar Jayanti and Maharana Pratap processions did not invoke any interest or intervention, and some of the vocal Dalit leaders have migrated to BJP. ਕੁਛ ਉਧਰ ਵੀ ਵੜ ਗਏ, ਪਰ ਇਹ ਜਿਹੜੇ ਹੁਣ ਨਵੀਂ ਫੋਰਸ ਭੀਮ ਸੈਨਾ ਦੇ ਥੱਲੇ ਹੈ ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਚੈਲੰਜ ਕਰਾਂਗੇ. ਔਰ ਇਹਦਾ ਟ੍ਰਿਬਿਊਨ ਐਡੀਟੋਰੀਅਲ ਦਾ ਕਹਿਣਾ ਹੈ ਕਿ ਵੀ ਹੈਦਰਾਬਾਦ 'ਚ ਪਹਿਲਾਂ ਜਦੋਂ ਰੋਹਿਤ ਵਰਮੂਲਾ ਨੇ ਸੁਆਸਾਈਡ ਕੀਤਾ ਉਸ ਨੇ ਦੇਖਿਆ ਕਿ ਕਿਵੇਂ ਆਂਧਰਾ ਦੇ ਵਿੱਚ ਦਲਿਤ ਫੈਕਟਰ ਸਾਹਮਣੇ ਆਇਆ. ਫਿਰ ਗੁਜਰਾਤ ਊਨਾ 'ਚ ਜਦੋਂ ਇੱਕ ਦਲਿਤ ਨੂੰ ਥ੍ਰੈਸ਼ਿੰਗ ਹੋਈ ਉਹ ਵੀਡੀਓ ਸਾਹਮਣੇ ਆਈ ਤੇ ਫਿਰ ਗੁਜਰਾਤ ਦੇ ਵਿੱਚ ਜਿਹੜੇ ਨੇ ਦਲਿਤ ਖਲੋਤੇ. ਤੇ ਹੁਣ ਜੋ ਕੋਈ ਯੂਪੀ ਦੇ ਵਿੱਚ ਚੱਲ ਰਿਹਾ ਹੈ ਉਹ ਉਹਨੇ ਸਪਸ਼ਟ ਕਰ ਦਿੱਤਾ ਕਿ ਵੀ ਦਾ BJP is not so hidden peddling of RSS Hindutva agenda, an open play of majoritarian politics and continuing attacks on Muslims by the self-styled Gaur Rakshaks, mostly in BJP-ruled states of Uttar Pradesh, Rajasthan and Haryana, have combined to create a sense of fear and discrimination amongst Muslims. Dalits are reaching out to Muslims for mutual support and solidarity. ਉਹਨਾਂ ਨੇ ਕਿਹਾ ਜੀ ਹੁਣ ਦਲਿਤ ਜਿਹੜੇ ਨੇ ਮੁਸਲਮਾਨਾਂ ਨਾਲ ਤਾਂ ਹੋ ਹੀ ਰਿਹਾ ਸੀ, ਉਹ ਅਪਰੋਚ ਕਰ ਰਹੇ ਨੇ ਮੁਸਲਮਾਨਾਂ ਨੂੰ ਕਿ ਆਓ ਭਾਈ ਰਲ ਮਿਲ ਕੇ ਇਸ ਦਾ ਜਵਾਬ ਦੇਈਏ. ਔਰ ਇਹਦੇ 'ਚ ਇਕੱਲਾ ਮੁਸਲਿਮ ਔਰ ਦਲਿਤ ਹੀ ਟਾਰਗੇਟ ਨਹੀਂ ਨੇ. ਕਈ ਵਾਰੀ ਜਦੋਂ ਅਸੀਂ ਸਿੱਖਾਂ ਦੀ ਗੱਲ ਸਿੱਖਲੀਗਰਾਂ ਦੇ ਹਵਾਲੇ ਨਾਲ ਕੀਤੀ ਹੈ ਕਿ ਲੱਖਾਂ ਦੀ ਗਿਣਤੀ ਜੋ ਕ੍ਰਿਮੀਨਲ ਟ੍ਰਾਈਬ ਬਣਾਏ ਨੇ ਔਰ ਈਵਨ ਬਾਹਰਲੇ ਸਿੱਖਾਂ ਦੀ ਹਰਾਸਮੈਂਟ ਔਰ ਪੰਜਾਬ ਦੀ ਨੌਜਵਾਨੀ ਨੂੰ ਅੱਗੋਂ ਐਨਕਾਊਂਟਰ 'ਚ ਮਾਰਨ ਲਈ ਇਹਨਾਂ ਨੇ ਗਰਾਊਂਡ ਤਿਆਰ ਕਰ ਲਈ ਹੈ. ਜਿਹੜੀ ਇੱਕ ਖਬਰ ਵੀਕਐਂਡ ਤੇ ਬੜੀ ਘੁਮਾਈ ਗਈ ਕਿ BSF ਪੁਲਿਸ ਕਲੇਮ ਦਾ ਅਰੈਸਟ ਆਫ 2 ਖਾਲਿਸਤਾਨੀ ਮਿਲੀਟੈਂਟਸ ਵਿਦ ਵੈਪਨਸ. ਕਿ ਜੀ BSF ਨੇ ਕਿਹਾ 2 ਖਾਲਿਸਤਾਨੀ ਮਿਲੀਟੈਂਟ, ਇੱਕ ਮਾਨ ਸਿੰਘ ਸਮਰਾਏ ਗੁਰਦਾਸਪੁਰ ਦੇ, ਸ਼ੇਰ ਸਿੰਘ ਏਲੀਆ ਸਰਬਦੀਪ ਸਿੰਘ ਆਫ ਕਰਤਾਰਪੁਰ, ਔਰ ਉਹਦੀ ਬੜੀ ਵੱਡੀ ਪ੍ਰੈਸ ਕਾਨਫਰੰਸ ਕਰਕੇ ਬਾਰਡਰ ਸਿਕਿਉਰਿਟੀ ਫੋਰਸ ਵਾਲੇ ਬੈਠੇ ਨੇ ਕਿ ਜੀ ਜਿਵੇਂ ਅਸੀਂ ਬਾਰਡਰ ਤੋਂ ਇਹਨਾਂ ਨੂੰ ਫੜਿਆ ਹੁੰਦੇ. ਉਹਦੇ 'ਚ ਉਹਨਾਂ ਨੇ ਕਿਹਾ ਜੀ ਹਥਿਆਰਾਂ ਦੀ ਜਿਹੜੀ ਹੈ ਉਹ ਅਸਾਈਨਮੈਂਟ ਔਨ ਇੰਟੈਰੋਗੇਸ਼ਨ. BSF and police recovered 4 pistols with 9 magazines, 1 9mm pistol with 2 magazines, AK-47 assault rifle
with 3 magazines, a modified rifle with 2 magazines. ਤੁਸੀਂ ਜਦੋਂ ਲਿਸਟ ਦੇਖਦੇ ਹੋ ਤੁਸੀਂ ਲੱਗਦੇ ਹੋ ਵੀ ਝੂਠਿਆਂ ਦੇ ਪਿਓ ਹਾਂਜੀ ਕਿ ਇੱਕ ਰਾਈਫਲ ਹੈ ਉਹ 3 ਮੈਗਜ਼ੀਨ ਰੱਖੇ ਨੇ, ਜੇ 2 ਰੱਖੇ ਨੇ ਉਹ 'ਚ 1 ਰੱਖੇ ਨੇ, ਉਹ ਲੈ ਕੇ ਇਹਨਾਂ ਨੂੰ ਡੀਕਦੇ ਸੀ ਕਿ BSF ਵਾਲੇ ਆ ਕੇ ਸਾਨੂੰ ਫੜਨਗੇ। ਔਰ ਫਿਰ 5 हैंड grenades, over 450 rounds of ammunition of different caliber buried close to Indo-Pak border. This ammunition was smuggled from Pakistan and was to be further used for militant activities in Punjab. ਹੁਣ ਇਹਨੂੰ ਪਹਿਲਾਂ ਤਾਂ ਉਹਨਾਂ ਨੇ ਪਾਕਿਸਤਾਨ ਨਾਲ ਜੋੜਿਆ ਐਮਨੀਸ਼ਨ ਨੂੰ, ਫਿਰ ਮਿਲੀਟੈਂਟ ਐਕਟੀਵਿਟੀ ਇਨ ਪੰਜਾਬ, ਫਿਰ ਉਹਨਾਂ ਨੂੰ ਲੱਗਾ ਕਿ ਵੀ ਇਹ ਗੱਲ ਜੀ ਬਣੀ ਨਹੀਂ। ਹੁਣ ਬਾਹਰ ਜੋ ਕੈਨੇਡਾ ਜੋ ਸਾਰੇ ਖਾਲਿਸਤਾਨੀ ਬੈਠੇ ਨੇ, ਮਿਨਿਸਟਰ ਵੀ ਉਹਨਾਂ ਦੇ, ਪਾਰਲੀਮੈਂਟੇਰੀਅਨ ਵੀ। ਫਿਰ ਕਹਾਣੀ ਡਿਊਰਿੰਗ preliminary interrogation, the suspect said their module was raised and indoctrinated by an Ontario-based Sikh hardliner Gurjeevan Singh, who had made 2 trips to Punjab in the past 6 months and arranged the arms and ammunition for their operations through his Khalistani contacts in Pakistan, said the SSP. ਹੁਣ ontario ਤੁਸੀਂ ਦੇਖ ਲਓ ਕਿ ਜਿਹੜਾ ontario ਦੇ ਸਿੱਖ ਦਾ ਨਾਂ ਲਿਆ, ontario ਅਸੈਂਬਲੀ ਨੇ ਜੈਨੋਸਾਈਡ ਪਾਸ ਕੀਤਾ ਹੈ। ਜਗਮੀਤ ਸਿੰਘ MPP ontario ਚ ਨੇ, ਹਰਿੰਦਰ ਕੌਰ ਮੱਲੀ ontario ਚ ਨੇ, ਔਰ ਹੁਣ ਉਹਨਾਂ ਨੇ ਕੈਨੇਡਾ ਦੇ ontario ਚੋਂ ਹੀ ਉਹਨਾਂ ਨੂੰ ਲੱਭਾ ਕਿ ਉਹਨੇ ਕਿਹਾ ਜੀ ਉਹ ਮੋਡਿਊਲ ਹੈ, ਉਹਨੇ ਜਾ ਕੇ ਉਹਨਾਂ ਨੂੰ ਟ੍ਰੇਨਡ ਕੀਤਾ ਔਰ ਇੰਨੇ ਮੈਗਜ਼ੀਨ ਇੰਨੇ ਆਏ ਔਰ ਇਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਇਹ ਕਰ ਦੇਣਾ। ਸੋ ਹੁਣ ਮੈਨੂੰ ਲੱਗਦਾ ਵੀ ਜਿੱਥੇ ਆਉਣ ਵਾਲੇ ਪੀਰੀਅਡ 'ਚ ਬਾਹਰਲੇ ਸਿੱਖਾਂ ਦਾ ਸ਼ਿਕੰਜਾ ਹੋਰ ਵੀ ਕੱਸਿਆ ਜਾਏਗਾ, ਔਰ ਇਸ ਬਾਰੇ ਅਸੀਂ ਤਾਂ ਇਹ ਐਡਵਾਈਸ ਹੀ ਕਰ ਸਕਦੇ ਕਿ ਜਿਹੜਾ ਜਾਣਾ ਹੈ ਅਵੋਇਡ ਕਰੋ, ਕਿਉਂਕਿ ਜਿਸ ਕਿਸਮ ਦਾ ਮਾਹੌਲ, ਜਿਵੇਂ ਭਾਈ ਰੇਸ਼ਮ ਸਿੰਘ ਦੇ ਬਾਵਜੂਦ ਉਹਨਾਂ ਦੇ ਕੇਸ 'ਚ ਕੁਛ ਨਹੀਂ ਹੈ, ਲੇਕਿਨ ਉਹਨਾਂ ਦਾ ਪਾਸਪੋਰਟ ਰੱਖਿਆ ਹੋਇਆ। SSP ਕਹਿੰਦਾ ਜੀ IG ਕਹੇਗਾ, IG ਕਹਿੰਦਾ SSP ਤੋਂ ਰਿਪੋਰਟ ਆਇਆ, ਕਹਿੰਦਾ DSP। ਹਾਲਾਂਕਿ ਈਵਨ ਜਿਹੜੇ ਟੌਪ ਵਕੀਲ ਉਹਨਾਂ ਦਾ ਕਹਿਣਾ ਵੀ ਇੰਡੀਅਨ ਕਾਨਸਟੀਟਿਊਸ਼ਨ ਦੇ ਥੱਲੇ ਵੀ ਐਵੇਂ ਉਹ ਪਾਸਪੋਰਟ ਰੱਖ ਨਹੀਂ ਸਕਦੇ, ਪਰ ਹੁਣ ਉਹਨਾਂ ਨੂੰ ontario ਦੇ ਵਿੱਚੋਂ ਮੋਡਿਊਲ ਲੱਭ ਗਿਆ। ਸੋ ਇਹ ਨਜ਼ਰ ਆ ਰਿਹਾ ਵੀ ਗੱਲ ਕਿੱਧਰ ਨੂੰ ਜਾ ਰਹੀ ਜੀ। ਡਾਕਟਰ ਸਾਹਿਬ ਬਿਲਕੁਲ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦਾ ਕਵਿਤ ਸਵਈਆ ਨੰਬਰ 177 ਚੁਣਿਆ ਜੀ। ਦੁਰਮਤ ਗੁਰਮਤ ਸੰਗਤ ਅਸਾਧ ਸਾਧ, ਕਾਮ ਚੇਸ਼ਟਾ ਸੰਜੋਗ ਜਤ ਸਤਵੰਤ ਹੈ, क्रोध के विरोध विखै सहज संतोख मोख, लोभ लहरंतर धर्म तीर जंत है, माया मोह द्रोह कै अर्थ परमारथ से, अहंमेव टेब दया द्रवीपूत संत है, दुखरित सुखरित चित्त चित्त मित्र शत्रता स्वभाव, परोपकार और विकार मूल मंत्र है जी। सो इस थॉट नूं कि किवें माड़ी संगत, दुरमत ਮਾੜੀ ਬੁੱਧੀ ਔਰ ਗੁਰਮਤ, ਗੁਰੂ ਦੀ ਮਤ ਵਾਲਿਆਂ ਦਾ ਸਾਥ ਕਰਨ ਨਾਲ ਕਿਵੇਂ ਚੰਗੇ ਗੁਣ ਪੈਦਾ ਹੁੰਦੇ ਨੇ, ਤੇ ਦੁਰਮਤ ਦੇ ਨਾਲ ਤੁਹਾਡੀ ਬੁੱਧੀ ਕਿਵੇਂ ਭ੍ਰਿਸ਼ਟ ਹੁੰਦੀ ਹੈ ਜੀ। ਔਰ ਗੁਰਮਤ ਤੁਹਾਨੂੰ ਸਾਧ ਬਣਾਉਂਦੀ ਹੈ, ਸੰਤ ਬਣਾਉਂਦੀ ਹੈ, ਗੁਰਮੁਖ ਬਣਾਉਂਦੀ ਹੈ, ਔਰ ਦੁਰਮਤ ਜਿਹੜੀ ਆ ਉਹ ਸਾਧ ਬਣਾਉਂਦੀ ਹੈ, ਮਨਮੁਖ ਬਣਾਉਂਦੀ ਹੈ, ਬੇਮੁਖ ਕਰਦੀ ਹੈ। ਔਰ ਦੁਰਮਤ ਦੀ ਜਦੋਂ ਤੁਸੀਂ ਬਾੜੀ ਸੰਗਤ 'ਚ ਬੈਠਦੇ ਹੋ, ਕਾਮ ਚੇਸ਼ਟਾ ਸੰਜੋਗ, ਤੁਹਾਡੇ ਮਨ ਦੇ ਅੰਦਰ ਲਸਟ ਪੈਦਾ ਹੁੰਦੀ ਹੈ, ਵਿਕਾਰਾਂ ਵਾਲੇ ਖਿਆਲ ਪੈਦਾ ਹੁੰਦੇ ਨੇ ਜੀ। ਵਿਕਾਰੀਆਂ ਦੀ ਸੰਗਤ 'ਚ ਤੁਸੀਂ ਵਿਕਾਰੀ ਹੁੰਦੇ ਹੋ, ਤੇ ਜਦੋਂ ਗੁਰਮਤ ਦੇ ਵਿੱਚ ਹੁੰਦੇ ਹੋ ਤੇ ਜਤ ਸਤਵੰਤ ਹੈ, ਫਿਰ ਤੁਸੀਂ ਡਿਸਪਲਿਨਡ ਐਂਡ ਚੇਸਟ, ਤੁਹਾਡੇ ਅੰਦਰ ਚੰਗੇ ਭਾਵ ਆਉਂਦੇ ਨੇ, ਤੁਸੀਂ ਚੰਗੇ ਗੁਣਾਂ ਦੇ, ਚੰਗੇ ਆਚਰਣ ਦੇ ਮਾਲਕ ਹੁੰਦੇ ਹੋ। ਕ੍ਰੋਧ ਕੇ ਵਿਰੋਧ ਵਿਖੇ ਸਹਿਜ ਸੰਤੋਖ ਮੋਖ, ਜੇ ਤੁਸੀਂ ਮਾੜਿਆਂ 'ਚ ਬੈਠਦੇ ਹੋ ਤਾਂ ਫਿਰ ਵੇਵਸ ਆਫ ਹੇਟਰਡ ਐਂਡ ਗਰੀਡ ਇਹ ਤੁਹਾਡੇ 'ਚ ਪੈਦਾ ਹੁੰਦੇ ਨੇ, ਨਫ਼ਰਤ ਆਉਂਦੀ ਹੈ, ਕ੍ਰੋਧ ਆਉਂਦਾ। ਤੇ ਜੇ ਤੁਸੀਂ ਚੰਗੇ ਸੰਗਤ 'ਚੋਂ ਸਹਿਜ ਸੰਤੋਖ ਮੋਖ, ਫਿਰ ਤੁਹਾਡੇ ਮਨ 'ਚ ਸਹਿਜ ਆਉਂਦਾ ਹੈ, ਤੁਸੀਂ ਸੰਤੋਖ ਦੇ ਵਿੱਚ ਹੁੰਦੇ ਹੋ। ਤੇ ਜੇ ਤੁਸੀਂ ਮਾੜਿਆਂ ਨਾਲ ਲੋਭ ਲਹਿਰ ਅੰਤਰ, ਕਿ ਤੁਹਾਡੇ ਅੰਦਰ ਲੋਭ ਲਹਿਰਾ ਰਿਹਾ ਹੁੰਦਾ, ਗਰੀਡ, ਦਿਨ ਰਾਤ ਤੁਸੀਂ ਬੈਠ ਜਾਓ ਪੈਸੇ ਵਾਲਿਆਂ ਦੇ ਨਾਲ, ਜਿਹੜੇ ਲੋਕ ਕਹਾਣੀਆਂ ਉਹੀ ਸੁਣਾਉਣਗੇ, ਘਰ ਸਾਡਾ ਇੱਥੇ ਹੈ, ਉੱਥੇ ਹੈ, ਇਹ ਅਸੀਂ ਇੱਥੋਂ ਲਈ ਹੈ, ਉੱਥੋਂ ਲਿਆ, ਤੁਹਾਨੂੰ ਆਪਣਾ ਆਪ ਹੀਣਾ ਲੱਗਣ ਲੱਗ ਜਾਂਦਾ ਕਿ ਵੀ ਮੇਰੇ ਕੋਲ। ਪਰ ਉਹੀ ਜਦੋਂ ਤੁਸੀਂ ਉਹਨਾਂ ਸਧਾਰਨ ਲੋਕਾਂ 'ਚ ਜਿਹੜੇ ਖੁਸ਼ੀ 'ਚ ਨੇ, ਸੰਤੋਖ 'ਚ ਨੇ, ਕਿ ਜੀ ਸ਼ੁਕਰ ਹੈ ਵਾਹਿਗੁਰੂ ਦਾ, ਮੇਰੇ ਹਸਬੈਂਡ ਕੰਮ ਕਰਦੇ ਨੇ, ਅਸੀਂ ਇੰਨਾ ਕੁ ਹੁੰਦਾ ਪਰ ਅਸੀਂ ਬਹੁਤ ਖੁਸ਼ ਹਾਂ, ਸਾਡੇ ਬੱਚੇ ਬਹੁਤ ਚੰਗੇ ਨੇ, ਗੁਰੂ। ਸੋ ਤੁਸੀਂ ਜਦੋਂ ਉਹਨਾਂ ਨਾਲ, ਔਰ ਜਿਹੜੇ ਲੋਕ ਦੂਜੇ ਗਿਣਨ ਵਾਲੇ ਨੇ, ਪੈਸੇ ਦੀ ਦੌੜ ਵਾਲੇ, ਉਹ ਇੱਕ ਅੱਧਾ ਐਨਕਾਊਂਟਰ ਹੀ ਜਿਹੜਾ ਤੁਹਾਡਾ ਮਨ ਦਾ ਚੈਨ ਉਡਾ ਦਿੰਦਾ ਹੈ ਜਦੋਂ ਤੁਸੀਂ ਇਹਨਾਂ ਗਿਣਤੀ ਮਿੰਤੀਆਂ ਵਾਲਿਆਂ 'ਚ ਪੈਂਦੇ ਹੋ। ਤੇ ਉਹ ਲੋਭ ਲਹਿਰ ਅੰਤਰ, ਲੋਭ ਦੀ ਲਹਿਰ, ਤੇ ਦੂਜੇ ਪਾਸੇ ਧਰਮ ਧੀਰ ਜੰਤ ਹੈ,
ਤੇ ਜਦੋਂ ਤੁਸੀਂ ਧਰਮੀਆਂ ਦੇ ਵਿੱਚ ਬੈਠਦੇ ਹੋ ਫਿਰ ਹਿਊਮਿਲਿਟੀ, ਪੇਸ਼ੈਂਸ, ਕਾਈਂਡਨੈਸ, ਇਹ ਸਾਰੇ ਗੁਣ ਜਿਹੜੇ ਨੇ ਤੁਹਾਡੇ ਚ ਆਉਂਦੇ ਨੇ। ਮਾਇਆ ਮੋਹ ਦਰੋਹ ਕੈ ਅਰਥ ਪਰਮਾਰਥ ਸੇ, ਕਿ ਜਦੋਂ ਤੁਸੀਂ ਦੁਰਮਤੀਆਂ ਨਾਲ ਬਹਿੰਦੇ ਹੋ ਤਾਂ ਮਾਇਆ ਦੇ ਨਾਲ ਫਿਰ ਤੁਹਾਡੇ ਮੋਹ ਦਾ ਹੋਰ ਅੱਗੋਂ ਰਿਸ਼ਤਾ ਬਣਦਾ ਤੇ ਅਰਥ ਪਰਮਾਰਥ ਸੇ ਉਸੇ ਦੂਰ ਤੁਸੀਂ ਦੌੜ ਸੁਣਦੇ। ਅਹਮੇਵ ਟੇਵ ਦਇਆ ਦਰਵੀ ਭੂਤ ਸੰਤ ਹੈ। ਭਲੇ ਲੋਕਾਂ ਦੇ ਨਾਲ ਬੈਠ ਕੇ ਤੁਹਾਡੇ ਅੰਦਰੋਂ ਹੰਕਾਰ ਜਾਂਦਾ, ਤੁਸੀਂ ਦਇਆ ਭਾਵਨਾ ਦੇ ਵਿੱਚ ਹੁੰਦੇ ਹੋ, ਤੁਹਾਡੇ ਅੰਦਰ ਮਨ ਦੇ ਵਿੱਚ ਇੱਕ ਨਿਰਮਲਤਾ, ਇੱਕ ਕੋਮਲਤਾ ਹੁੰਦੀ ਹੈ। ਅਖੀਰ ਚ ਭਾਈ ਸਾਹਿਬ ਕਹਿੰਦੇ ਨੇ ਦੁੱਖ ਰਿਤ ਸੁਖ ਰਿਤ ਚਿਤ ਮਿੱਤਰ ਸ਼ਤਰਤਾ ਸੁਭਾਵ। ਦੁੱਖ ਰਿਤ ਸੁਖ ਰਿਤ, ਦੁੱਖ ਰਿਤ ਹੁੰਦਾ ਮਾੜੀ ਕਿਰਤ, ਸੁਖ ਰਿਤ ਹੁੰਦਾ ਚੰਗੀ ਕਿਰਤ। ਜਿਵੇਂ ਬਾਣੀ ਦਾ ਅਸੀਂ ਪੜ੍ਹਦੇ ਹਾਂ ਕਿ ਬਈ ਦੁੱਖ ਰਿਤ ਸੁਖ ਰਿਤ ਥਾਰੋ ਕਰਮ ਰੀ, ਕਿ ਵੀ ਕਿਉਂ ਤੂੰ ਗਿਲਾ ਭਗਤ ਲੋਚਨ ਜੀ ਦਾ ਸ਼ਾਇਦ, ਕਿ ਵੀ ਕਿਉਂ ਗਿਲਾ ਕਰਦੀ ਹੈ ਕਿਸੇ ਦੇ ਉੱਤੇ। ਇਹ ਦੁੱਖਰਿਤ, ਜੇ ਅਸੀਂ ਮਾੜੇ ਕੰਮ ਕਰਦੇ ਹਾਂ, ਦੁੱਖਰਿਤ ਕੀ ਹੁੰਦਾ ਕਿ ਮਨ ਦੇ ਵਿੱਚ ਫਿਰ ਮਿੱਤਰ ਸ਼ਤਰਤਾ ਸੁਭਾਵ, ਕਿ ਚੰਗੇ ਸਾਥ ਦੇ ਵਿੱਚ ਮਿੱਤਰਤਾ ਦੇ ਗੁਣ ਪੈਦਾ ਹੁੰਦੇ ਨੇ, ਸੁਕ੍ਰਿਤ ਦੇ ਨਾਲ ਦੁੱਖਰਿਤ ਦੇ ਨਾਲ ਸ਼ਤਰਤਾ ਸੁਭਾਵ ਹੁੰਦਾ। ਪਰ ਉਪਕਾਰ ਉਹ ਵਿਕਾਰ ਮੂਲ ਮੰਤ ਹੈ। ਜਦੋਂ ਅਸੀਂ ਚੰਗੇ ਗੁਣਾਂ ਵਾਲਿਆਂ ਦੀ ਸੰਗਤ 'ਚ ਬੈਠਦੇ ਹਾਂ, ਮਨ ਦੇ ਵਿੱਚ ਪਰ ਉਪਕਾਰ ਆਉਂਦਾ ਔਰ ਮਨ ਦੇ ਵਿੱਚ ਜਿਹੜਾ ਇਹ ਚਾਹ ਹੁੰਦਾ ਕਿ ਅਸੀਂ ਦੂਸਰਿਆਂ ਦੇ ਕੰਮ ਆਈਏ। ਤੁਸੀਂ ਵੀ ਸੰਤੋਖ 'ਚ ਹੁੰਦੇ ਹੋ, ਮਨ ਵੀ ਚਾਹ 'ਚ ਹੁੰਦਾ ਔਰ ਵਿਕਾਰੀਆਂ ਦੀ ਸੰਗਤ ਤੁਹਾਨੂੰ ਜਿਹੜੀ ਹੈ ਉਹ ਢੀਕਦੀ ਹੈ। ਮਨ ਦੇ ਵਿੱਚ ਮਾੜੇ ਖਿਆਲ ਹੁੰਦੇ ਨੇ ਔਰ ਦਿਨ ਰਾਤ ਤੁਸੀਂ ਪੈਸੇ ਦੀ ਦੌੜ 'ਚ ਪੈ ਕੇ ਆਪਣੇ ਮਨ ਦੇ ਚੈਨ ਨੂੰ ਗਵਾ ਲੈਂਦੇ ਹੋ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।